ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। मैं ਤੁਹਾਡੀ ਹੋਸਟ ਪ੍ਰੀਤ ਕੌਰ ਨਿਊਜ਼ ਟੀਵੀ 84 ਦੇ ਨਾਲ ਵੀਅਰਸ, ਜਿਸ ਤੁਸੀਂ ਸਾਰੇ ਜਾਣਦੇ ਹੋ ਕਿ 1925 ਵਿੱਚ ਭਾਰੀ ਕੁਰਬਾਨੀਆਂ ਤੋਂ ਬਾਅਦ ਗੁਰਦੁਆਰਾ ਐਕਟ ਹੋਂਦ ਵਿੱਚ ਆਇਆ। ਇਸ ਐਕਟ ਹੇਠ ਇਤਿਹਾਸਿਕ ਗੁਰਦੁਆਰਿਆਂ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮਿਲਿਆ। 1947 ਦੀ ਦੇਸ਼ ਵੰਡ ਤੋਂ ਬਾਅਦ 200 ਤੋਂ ਜ਼ਿਆਦਾ ਇਤਿਹਾਸਿਕ ਗੁਰਦੁਆਰੇ ਪਾਕਿਸਤਾਨ ਦੇ ਵਿੱਚ ਚਲੇ ਗਏ। 1966 ਵਿੱਚ ਪੰਜਾਬ ਵਿੱਚੋਂ ਹਰਿਆਣਾ ਤੇ ਹਿਮਾਚਲ ਦੋ ਹੋਰ ਵੱਖਰੀਆਂ ਸਟੇਟਸ ਬਣਾਈਆਂ ਗਈਆਂ, ਪਰ ਹਰਿਆਣਾ ਤੇ ਹਿਮਾਚਲ ਵਿਚਲੇ ਇਤਿਹਾਸਿਕ ਗੁਰਦੁਆਰਿਆਂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹੀ ਕੰਟਰੋਲ ਰਿਹਾ। ਹੌਲੀ-ਹੌਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੋਮਣੀ ਅਕਾਲੀ ਦਲ ਵਾਂਗੂ ਬਾਦਲ ਟੱਬਰ ਦਾ ਹੀ ਹੱਥ ਠੋਕਾ ਬਣ ਗਈ। ਨਤੀਜੇ ਦੇ ਤੌਰ ਤੇ ਜਿੱਥੇ ਪੰਜਾਬ ਵਿੱਚ ਸਿੱਖੀ ਦੇ ਧਾਰਮਿਕ ਪ੍ਰਚਾਰ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ, ਉੱਥੇ ਹਰਿਆਣਾ ਤੇ ਹਿਮਾਚਲ ਦੇ ਸਿੱਖਾਂ ਨੂੰ ਵੀ ਪੂਰੀ ਤਰ੍ਹਾਂ ਇਗਨੋਰ ਕੀਤਾ ਗਿਆ। ਵਿਊਅਰਸ, ਕਈ ਸਾਲਾਂ ਤੋਂ ਹਰਿਆਣਾ ਦੇ ਸਿੱਖਾਂ ਵੱਲੋਂ ਇਹ ਮੰਗ ਕੀਤੀ ਜਾ ਰਹੀ ਸੀ ਕਿ ਸ਼੍ਰੋਮਣੀ ਕਮੇਟੀ ਵਿੱਚ ਉਹਨਾਂ ਨਾਲ ਵਿਤਕਰਾ ਕੀਤਾ ਜਾਂਦਾ ਹੈ, ਪਰ ਇਸ ਨੂੰ ਰੀਐਡਰੈਸ ਕਰਨ ਲਈ ਨਾ ਹੀ ਸ਼੍ਰੋਮਣੀ ਕਮੇਟੀ ਵੱਲੋਂ ਅਤੇ ਨਾ ਹੀ ਜਥੇਦਾਰ ਅਕਾਲ ਤਖਤ ਸਾਹਿਬ ਵੱਲੋਂ ਕੋਈ ਯਤਨ ਕੀਤਾ ਗਿਆ। ਅੱਕ ਕੇ ਹਰਿਆਣਾ ਦੇ ਸਿੱਖਾਂ ਨੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਉਣ ਦੀ ਮੰਗ ਕੀਤੀ। ਹੁਣ ਜਦ ਕਿ ਹਰਿਆਣਾ ਦੇ ਕਾਂਗਰਸ ਸਰਕਾਰ ਵੱਲੋਂ ਇਹ ਮੰਗ ਮੰਨੇ ਜਾਣ ਦੀ ਸੰਭਾਵਨਾ ਹੈ, ਤਾਂ ਅਕਾਲੀ ਲੀਡਰਸ਼ਿਪ ਵੱਲੋਂ ਪੂਰਾ ਵਵੇਲਾ ਕੀਤਾ ਜਾ ਰਿਹਾ ਹੈ। ਇੱਥੋਂ ਤੱਕ ਕਿ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਵੀ ਇਸ ਮਾਮਲੇ ਵਿੱਚ ਇੱਕ ਧਿਰ ਬਣਾਇਆ ਜਾ ਰਿਹਾ ਹੈ। ਵਿਊਅਰਸ, ਅੱਜ ਅਸੀਂ ਜਿਸ ਸ਼ਖਸੀਅਤ ਨਾਲ ਤੁਹਾਨੂੰ ਮਿਲਾਉਣ ਜਾ ਰਹੇ ਹਾਂ, ਇਹ ਐਡਹੌਕ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰੈਜ਼ੀਡੈਂਟ ਸਰਦਾਰ ਜਗਦੀਸ਼ ਸਿੰਘ ਚਿੰਦਾ ਹਨ। ਇਹ ਸਾਡਾ ਹਰਿਆਣਾ ਤੋਂ ਫੋਨ ਲਾਈਨ ਤੇ ਜੁੜ ਚੁੱਕੇ ਨੇ। ਆਓ ਅਸੀਂ ਆਪਣੇ ਸਵਾਲਾਂ ਦਾ ਸਿਲਸਿਲਾ ਇਹਨਾਂ ਦੇ ਨਾਲ ਸ਼ੁਰੂ ਕਰਦੇ ਹਾਂ। ਜਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਸਭ ਤੋਂ ਪਹਿਲਾਂ ਤੁਹਾਡੇ ਟੀਵੀ 84 ਦੇ ਦਰਸ਼ਕਾਂ ਨੇ, ਤੁਸੀਂ ਪਹਿਲੀ ਵਾਰ ਰੂਬਰੂ ਹੋ ਰਹੇ ਹੋ, ਤੁਹਾਡਾ ਅਸੀਂ ਬਹੁਤ ਵਾਰ ਟੀਵੀ 84 ਦੇ ਦਰਸ਼ਕਾਂ ਨੂੰ ਰੂਬਰੂ ਹੋਣ ਤੇ ਬਹੁਤ-ਬਹੁਤ ਸਵਾਗਤ ਕਰਦੇ ਹਾਂ। ਵੀਰ ਜੀ, ਅੱਜ ਸਭ ਤੋਂ ਪਹਿਲਾਂ ਅਸੀਂ ਤੁਹਾਡੇ ਕੋਲ ਇਹੀ ਜਾਣਨਾ ਚਾਹਾਂਗੇ ਕਿ ਇਹ ਜਿਹੜਾ ਐਡਹੌਕ ਗੁਰਦੁਆਰਾ ਐਡਹੌਕ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਇਹ ਕਦੋਂ ਹੋਂਦ ਦੇ ਵਿੱਚ ਆਈ ਅਤੇ ਇਸ ਦੀ ਕਿਉਂ ਲੋੜ ਪਈ? ਮੈਂ ਤਾਂ ਪਹਿਲੋਂ ਨਿਊਯਾਰਕ ਦੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਉਣਾ ਚਾਹਾਂਗਾ ਅਤੇ ਧੰਨਵਾਦ ਕਰਦਾ ਹਾਂ ਇਹ ਚੈਨਲ ਦਾ, ਜਿਨ੍ਹਾਂ ਨੇ ਨਿਊਯਾਰਕ ਦੀ ਸੰਗਤ ਦੇ ਦਰਸ਼ਨ ਕਰਵਾਏ ਨੇ ਜੀ ਫੋਨ ਰਾਹੀਂ ਜੀ। ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੰਗ ਇਹ ਕੋਈ ਹਵਾ 'ਚ ਉੱਡਦੀ ਜਾਂ ਉਹ ਜੀ ਮੰਗ ਨਹੀਂ, ਇਹ ਤਾਂ ਅਕਾਲੀਆਂ ਦੀ ਦੇਣ ਹੈ। ਜਦੋਂ ਪੰਜਾਬੀ ਸੂਬਾ ਬਣਿਆ ਤੇ ਉਸ ਟਾਈਮ ਜਦੋਂ ਕਾਨੂੰਨ ਬਣਿਆ ਸੀ, ਉਦੋਂ ਅਕਾਲੀਆਂ ਨੇ ਖੁਦ ਹਰਿਆਣੇ ਦੇ ਗੁਰਦੁਆਰਿਆਂ ਦਾ ਪ੍ਰਬੰਧ ਕਰਨ ਦੀ ਹਰਿਆਣੇ ਦੇ ਸਿੱਖਾਂ ਨੂੰ ਇੱਕ ਕਾਨੂੰਨ ਬਣਾਇਆ ਉਸ ਐਕਟ ਦੇ ਵਿੱਚ, ਜਿਹਦਾ ਨਾਂ ਪੰਜਾਬ ਰੀਆਰਗਨਾਈਜੇਸ਼ਨ ਐਕਟ 1966 ਸੀ। ਕਾਲਮ 72 ਤੇ ਸੈਕਸ਼ਨ 2 ਵਿੱਚ ਉਹਨਾਂ ਕਲੀਅਰ ਕੀਤਾ ਕਿ ਹਰਿਆਣੇ ਦੇ ਗੁਰਦੁਆਰਿਆਂ ਦਾ ਪ੍ਰਬੰਧ ਹਰਿਆਣੇ ਦੇ ਸਿੱਖ ਕਰ ਸਕਦੇ ਨੇ ਤੇ ਜਦੋਂ ਹਰਿਆਣਾ ਸਟੇਟ ਵੱਖਰੀ ਹੋਵੇਗੀ। ਇਹਦੇ ਜ਼ਿੰਮੇਵਾਰ ਹਰਿਆਣੇ ਦੇ ਸਿੱਖ ਨਹੀਂ, ਵੱਖਰੀ ਕਮੇਟੀ ਮੰਗਣ ਵਾਲੇ, ਇਹਦੇ ਜ਼ਿੰਮੇਵਾਰ ਸਾਰੇ ਪੰਜਾਬ ਦੇ ਉਹ ਅਕਾਲੀ ਲੀਡਰ ਨੇ ਜਿਨ੍ਹਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰੀ ਵੀ ਸਨ, ਤੇ ਇਹਨਾਂ ਸਾਰੇ ਪਾਰਲੀਮੈਂਟ ਦੇ ਮੈਂਬਰਾਂ ਦੇ ਉਸ ਉੱਤੇ ਦਸਤਖਤ ਹੋਏ ਹਨ। ਇਸ ਕਰਕੇ ਅੱਜ ਸਾਡੇ ਉੱਤੇ ਇਲਜ਼ਾਮ ਲੱਗ ਰਿਹਾ ਹੈ ਕਿ ਸਿੱਖਾਂ ਨੂੰ ਵੰਡਣ ਦੀ ਕੋਸ਼ਿਸ਼ ਕਰ ਰਹੇ ਹਨ। ਅਸੀਂ ਇਹਦੇ ਵਿੱਚ ਵੀ ਸਾਡਾ ਕੋਈ ਦੋਸ਼ ਨਹੀਂ। ਇਹ ਵੰਡ ਤਾਂ ਪੰਜਾਬ ਦੇ ਅਕਾਲੀ ਲੀਡਰਾਂ ਨੇ ਪਾਈ ਜਦੋਂ ਆਪਣਾ ਪੰਜਾਬੀ ਛੋਟਾ ਜਿਹਾ ਪੰਜਾਬੀ ਸੂਬਾ ਲੈ ਕੇ ਬਹਿ ਗਏ ਤੇ ਹਰਿਆਣੇ ਨੂੰ ਵੱਖ ਕਰ ਦਿੱਤਾ ਗਿਆ, ਜਦੋਂ ਕਿ ਹੋਰ ਦੇਸ਼ ਦੇ ਵਿੱਚ ਵੱਡੀਆਂ ਸਟੇਟਾਂ ਸਨ ਜਿਹੜੀਆਂ ਅੱਜ ਤੱਕ ਵੱਖ ਨਹੀਂ ਹੋ ਸਕੀਆਂ। ਪਹਿਲਾਂ ਅਸੀਂ ਪਾਕਿਸਤਾਨ ਦੇ ਵਿੱਚੋਂ ਉੱਜੜ ਕੇ ਹਿੰਦੁਸਤਾਨ ਦੇ ਵਿੱਚ ਆਏ ਤੇ ਹਿੰਦੁਸਤਾਨ ਦੇ ਵਿੱਚ ਜਦੋਂ ਅਸੀਂ ਇਸ ਏਰੀਏ ਵਿੱਚ ਆਣ ਕੇ ਬੈਠੇ ਤੇ ਫਿਰ ਸਾਨੂੰ ਪੰਜਾਬ ਆਪਣੇ ਵੱਡੇ ਭਰਾ ਨੇ ਸਾਨੂੰ ਆਪਣੇ ਨਾਲ ਵੱਖ ਕਰ ਦਿੱਤਾ। ਵੱਖ ਹੋਣ ਤੋਂ ਬਾਅਦ ਜਿਹੜਾ ਕਾਨੂੰਨ ਬਣਿਆ, ਉਸ ਕਾਨੂੰਨ ਨੂੰ ਦੇ ਰਾਹੀਂ ਇਹਨਾਂ ਸਾਨੂੰ ਆਪਣਾ ਹੱਕ ਦੇਣ ਦੀ ਗੱਲ ਕੀਤੀ। ਪਰ ਜਦੋਂ 1966 ਤੋਂ ਲੈ ਕੇ 2000 ਤੱਕ ਵੇਖਿਆ ਸਾਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਰਿਆਣੇ ਦੇ ਸਿੱਖਾਂ ਵੱਲ ਬਿਲਕੁਲ ਧਿਆਨ ਹੀ ਨਹੀਂ ਦਿੰਦੀ। ਉੱਥੇ ਤਾਂ ਕਈ ਸਕੂਲ, ਕਾਲਜ, ਮੈਡੀਕਲ ਕਾਲਜ, ਹਸਪੀਟਲ ਵਗੈਰਾ ਚੱਲ ਰਹੇ ਨੇ, ਪਰ ਹਰਿਆਣੇ ਦੇ ਵਿੱਚ ਇੱਕ ਵੀ ਇਹੋ ਜਿਹੀ ਸੰਸਥਾ ਨਹੀਂ ਬਣਾਈ ਗਈ ਕਿ 35-36 ਸਾਲਾਂ ਦੀ ਜਿਹੜੀ ਹਰਿਆਣੇ ਦੇ ਬੱਚਿਆਂ ਨੂੰ ਜਿੱਥੇ ਪੜ੍ਹਾਈ ਦੀ ਸਹੂਲਤ ਹੋ ਸਕੇ, ਸਿੱਖ ਬੱਚਿਆਂ ਨੂੰ ਪੰਜਾਬੀ ਪੜ੍ਹਾਈ ਜਾ ਸਕੇ, ਸਿੱਖ ਬੱਚਿਆਂ ਨੂੰ ਨੌਕਰੀਆਂ ਮਿਲ ਸਕਣ। ਤੇ ਜਿਹੜੇ ਗੁਰਦੁਆਰਿਆਂ ਦੇ ਵਿੱਚ ਮੁਲਾਜ਼ਮ ਲਗਾਏ ਗਏ ਸਨ, ਉਹ ਵੀ ਸਾਰੇ ਦੇ ਸਾਰੇ ਪੰਜਾਬ ਵਿੱਚੋਂ ਆਣ ਕੇ ਲੈ ਜਾਂਦੇ ਸਨ। 90% ਪੰਜਾਬ ਦੇ ਸੇਵਾਦਾਰ ਹਰਿਆਣਾ ਦੀ ਨੌਕਰੀ ਕਰਦੇ ਸਨ, ਜਦੋਂ ਕਿ ਹੋਣਾ ਤਾਂ ਇਹ ਚਾਹੀਦਾ ਸੀ ਕਿ ਜਦੋਂ ਇਹਨਾਂ ਸਾਨੂੰ ਵੱਖ ਕੀਤਾ, ਅਸੀਂ ਹਰਿਆਣੇ ਸਿੱਖ ਥੋੜ੍ਹੇ ਸਾਂ ਤੇ ਸਰਕਾਰ ਜਿਹੜੀ ਉਹ ਗੈਰ ਸਿੱਖਾਂ ਦੀ ਆਉਂਦੀ ਸੀ
कि पंजाब में तो हमेशा अकालियां की सरकार आती रही, वो भावें सिख मुख मंत्री बनते रहे, उत्थे तो इन्हां नौकरियां जिन्नियां मर्जी सिख कम्यूनिटी के बच्चों दे सकते हैं, पर इन्हां चाहिए तो यह सी कि हरियाणे के विचों सिख बच्चों जाके नौकरियां पंजाब में दित्तियां जांदियां, पर इन्हां अपने वोटां की खातर उल्टा हरियाणे के गुरुद्वारे में सेवादार पंजाब के लाए प्रबंध इन्ना माड़ा रखा गुरु घर का कि कोई भी देखभाल संभाल जी जिथे करोड़ों रुपये की आमदन हो सकती थी, उत्थे केवल 2-4 लाख रुपये की ही आमदन ये विखा के हरियाणा के गुरुद्वारों का जोड़ा देखभाल चंगी ना कर सके। साडे चौड़ा साहब 1991 मेरी पीरी मैडिकल कॉलेज की नींह पत्थर रख के गए, पर 10 साल तक वो नींह पत्थर की इटा भी लोग चुक के लै गए, 10 साल तक उत्थे एक भी इट नहीं लग सकी। असी इन्हां भेदभाव बड़ा असी इन्हां अगे बेनतियां कीतियां कि श्रोमणी गुरुद्वारा प्रबंधक कमेटी हरियाणे के सिखां दी इक्को जी है, हरियाणे के गुरुद्वारियां का प्रबंध चंगे ढंग नाल कीता जाए, साडे बच्चों नौकरियां दित्तियां जाण, साडे भी इत्थे कोई स्कूल कॉलेज या हॉस्पिटल खोले जाण, पर इन्हां ने साडी आवाज़ नूं हमेशा दबा के रखिया। एक कॉलेज जो पंजोखड़ा साहब चलदा सी इन्हां बंद कर दिता सन 1999 जदों असां कहा कि कॉलेज नूं चलाना चाहिए है, इन्हां क्या हरियाणे वालियां नूं ते हरियाणे वालियां को आमदन होंदी नहीं, सिर्फ केवल ते केवल खर्चे ही कराण जांदे ने, सानू इन्हां ने झिड़कां दे के उत्थे वो कॉलेज नूं बंद कर दिता गया। साडा खालसा कॉलेज करनाल चलदा सी, ਉਹਦੇ वास्ते 1 लाख रुपये की ग्रांट केवल मंगी गई, पर चौड़ा साहब ने वो भी 1 लाख रुपया देने तो इनकार करता, कहने लगे जो हरियाणे में आओ हरियाणे के सिख ते पैसों तो बिना होर कोई गल ही नहीं करते। सानू इन्हां गल्लां दा बहुत दुख होया, असां सोचा कि ये हरियाणे के सिखां भलाई वास्ते कोई करना ही नहीं चाहते, क्यों ना असी अपने कानून के तहत जिहड़ा इन्हां कानून के अधिकार दे विच सानू दित्ती हुई है गुरुद्वारे की सेवा संभाल, असी अपनी सेवा संभाल करिए ताकि अपने अपने खुद सेवा संभाल करके असी चंगे ढंग दे नाल अपने गुरु घरां दा प्रबंध कर सकीए, अपने इत्थे स्कूल खोल सकीए, कॉलेज खोल सकीए, हॉस्पिटल बना सकीए, धर्म वास्ते भी कोई चंगे उपराले करके अकैडमियां खोल सकीए, जिन्हां नाल साडे बच्चों नूं इत्थे नौकरियां मिल, साडे बच्चे भी पढ़ाइयां करन, साडे भी हरियाणे दे सिख बच्चे जिहड़े ने वो पंजाबी पढ़ सकन, धर्म दे नाल जुड़ सकन। जी बिल्कुल बिल्कुल वीर जी, जिस तरह तुसीं गल कीती कि असीं तुहाडा दर्द समझदे हां कि तुसीं पंजाब तो वखरे हो के तुसीं किस सिचुएशन दे विचों निकले हो, ते SGPC जां अकाली लीडरशिप ने तुहाडा किस तरह वितकारा कीता जां फिर किस तरह इन्होंने गलतियां कीतियां कि तुहानूं अपने नाल नहीं रलाया। पर वीर जी हुण बादल दल दे अकालियां वालों ये कहा जा रहा है कि हरियाणे की कांग्रेस सरकार सिखां विच फुट पाउण लई हरियाणा गुरुद्वारा प्रबंधक कमेटी बनाउण जा रही, तुसीं इस बारे की कहना चाहोगे? ये बिल्कुल गलत है। साडे इस दौरान 2007 में बादल साहब नाल मीटिंग हुई तो बादल साहब ने कहा कि तुहानूं तुहाडा हक असीं दे देंगे, पर श्रोमणी गुरुद्वारा प्रबंधक कमेटी की सरपरस्ती हेठ रहो। सानूं ये मंजूर है कि सब कमेटी दे दो तो सरपरस्ती असीं श्रोमणी गुरुद्वारा प्रबंधक कमेटी रखना चाहते हैं, पर 2007 में बादल साहब उस गल तो मुकर गए। 2008 में फिर जदों 300 साल मनाया जाना सी, उदों कुरुक्षेत्र दे विच साडे कोल चंदू माजरा, दलजीत सिंह चीमा ते होर 2-3 इन्हां पंजाब के अकाली लीडरां दे मंत्री आए ते उन्हां ने साडे नाल गल कीती कि असीं 1 महीने के अंदर अंदर तुहाडी सब कमेटी बना देंगे ते तुसीं इस एजुकेशन नूं वापस लो। असीं उन्हां दी मंग नूं प्रवान कीता ते सब कमेटी लैण लई तैयार हो गए, पर 1 महीने के अंदर जदों टाइम निकल गया तो इन्हां ने साडे गल नहीं सुनी अते कहण लगे कि असीं मजबूर हां, असीं कोई दे नहीं सकदे। चंदू माजरे नाल भी गल कीती, दलजीत चीमे नाल भी गल कीती तो उन्हां ने हत्थ खड़े कीते कि बादल साहब इस गल ते कोई गौर नहीं कर रहे, सानू ये ना मजाक बना के रखता। उस तो बाद 2009 में फिर बादल साहब नाल साडी पटियाले दे विच मीटिंग हुई, उदों भी ये गल चली, पर उदों भी मत्तेवाल की उन्हें ड्यूटी लाई, पर 10 दिन के अंदर अंदर मत्तेवाल भी जवाब दे गया कि लीडर ये गल नहीं मानते, उस गल तो इनकार कर दिता गया। ये जो हुण इल्जाम ला रहे हैं कि कांग्रेस पार्टी दफाड़ करना चाहती है, कांग्रेस पार्टी की साजिश बिल्कुल गलत गल है। हरियाणा के सिख गुरुद्वारा प्रबंधक कमेटी मंगते हैं, पिछली इलेक्शनों की गल करिए तो सुखबीर बादल जी
ਸਾਡੇ ਨਾਲ ਮੁਲਾਕਾਤ ਕੀਤੀ ਕਿ ਆਓ ਅਸੀਂ ਹਰਿਆਣਾ ਦੇ ਸਿੱਖਾਂ ਦਾ ਮਸਲਾ ਹੱਲ ਕਰਨਾ ਚਾਹੁੰਦੇ ਹਾਂ। ਅੰਬਾਲੇ ਵਿੱਚ ਇਹਨਾਂ ਮੀਟਿੰਗ ਕੀਤੀ, 1 ਘੰਟਾ ਮੀਟਿੰਗ ਚੱਲੀ ਤੇ ਮੀਟਿੰਗ ਕਰਨ ਤੋਂ ਬਾਅਦ ਇਹ ਤੈਅ ਹੋਇਆ ਕਿ ਤੁਹਾਡੀ ਇਸ ਪਾਰਲੀਮੈਂਟ ਦੇ ਇਲੈਕਸ਼ਨ ਦੇ ਵਿੱਚ ਤੁਸੀਂ ਸਾਡੇ ਨਾਲ ਮਿਲ ਕੇ ਚਲੋ, ਇਨੈਲੋ ਦੀ ਇੱਥੇ ਇਮਦਾਦ ਕਰੋ ਹਰਿਆਣਾ ਦੇ ਵਿੱਚ ਤੇ ਅਸੀਂ ਤੁਹਾਡੀ ਸਬ ਕਮੇਟੀ ਦੇ ਦਿਆਂਗੇ। ਅਸੀਂ ਆਪਣੀ ਸਬ ਕਮੇਟੀ ਲੈਣ ਲਈ ਫਿਰ ਤਿਆਰ ਹੋ ਗਏ ਤੇ ਸੁਖਬੀਰ ਜੀ ਦੇ ਕਹਿਣ ਦੇ ਉੱਤੇ ਅਸੀਂ ਇਨੈਲੋ ਦੀ ਇਮਦਾਦ ਕੀਤੀ। ਪਰ ਜਦੋਂ ਟਾਈਮ ਨਿਕਲ ਗਿਆ, ਇਲੈਕਸ਼ਨ ਹੋ ਗਿਆ, ਵੋਟਾਂ ਲੈ ਲਈਆਂ ਤੇ 1 ਮਹੀਨਾ ਅਸੀਂ ਇਹਨਾਂ ਦੇ ਮਗਰ ਲੱਗੇ ਰਹੇ ਕਿ ਸਾਡੇ ਨਾਲ ਮੀਟਿੰਗ ਕਰੋ, ਜਿਹੜੀ ਤੁਸੀਂ ਕਿਹਾ ਹੈ ਕਿ ਅਸੀਂ ਕਮੇਟੀ ਬਣਾਵਾਂਗੇ, ਉਹ ਕਮੇਟੀ ਬਣਾ ਕੇ ਹਰਿਆਣਾ ਦੇ ਸਿੱਖਾਂ ਨੂੰ ਦਿਓ। ਪਰ ਸੁਖਬੀਰ ਜੀ ਨੇ ਸਾਡੀ ਗੱਲ ਸੁਣ ਤੋਂ ਵੀ ਇਨਕਾਰ ਕਰਤਾ ਤੇ ਉਹਨਾਂ ਕੋਰ ਕਮੇਟੀ ਸੱਦ ਕੇ ਪਾਸ ਕਰਤਾ ਕਿ ਅਸੀਂ ਹਰਿਆਣਾ ਦੇ ਸਿੱਖਾਂ ਨੂੰ ਸਬ ਕਮੇਟੀ ਨਹੀਂ ਦੇ ਸਕਦੇ, ਕੁਝ ਨਹੀਂ ਦੇ ਸਕਦੇ। ਅਤੇ ਹਰਿਆਣਾ ਦੇ ਸਿੱਖ ਜਿਹੜੇ ਨੇ ਆਪਣੇ ਆਪ ਨੂੰ ਬੜੇ ਠੱਗੇ ਮਹਿਸੂਸ ਕਰਨ ਲੱਗ ਪਏ। ਸਾਡਾ ਡਰਾਫਟਿੰਗ ਤਿਆਰ ਸਰਦਾਰ ਮੱਕਰ ਸਿੰਘ ਅਵਤਾਰ ਸਿੰਘ ਮੱਕਰ ਦੀ ਅਗਵਾਈ ਵਿੱਚ ਚੰਡੀਗੜ੍ਹ ਵਿੱਚ 2 ਦਿਨ ਰਹਿ ਕੇ, ਜਿਹਦੇ ਵਿੱਚ ਭੁੰਦਰ ਸਾਹਿਬ ਬੈਠੇ, ਮੱਕਰ ਸਾਹਿਬ ਬੈਠੇ, ਤੋਤਾ ਸਿੰਘ ਮੰਤਰੀ ਬੈਠੇ ਅਤੇ ਦਰਮੇਕ ਸਿੰਘ ਸੈਕਟਰੀ ਸਕੱਤਰ ਹਨ ਜੋ ਸ਼੍ਰੋਮਣੀ ਕਮੇਟੀ ਦੇ, ਉਹ ਬੈਠੇ। ਸਾਰਿਆਂ ਨੇ ਖਰੜਾ ਤਿਆਰ ਕਰ ਦਿੱਤਾ ਕਿ ਅਸੀਂ ਤੁਹਾਨੂੰ ਸਬ ਕਮੇਟੀ ਬਣਾ ਕੇ ਦਿਆਂਗੇ। ਪਰ ਜਦੋਂ ਬਾਦਲ ਸਾਹਿਬ ਕੋਲ ਅਸੀਂ ਅਪਰੂਵਲ ਲੈਣ ਗਏ ਤਾਂ ਬਾਦਲ ਸਾਹਿਬ ਇਨਕਾਰ ਕਰਕੇ ਨਹੀਂ, ਹਾਲੀ ਇਹ ਟਾਈਮ ਨਹੀਂ, ਇਹ ਫਿਰ ਦੇਖੀ ਜਾਏਗੀ ਗੱਲ। ਸਾਡੇ ਨਾਲ ਹਰ ਵਾਰ ਇਹ ਧੱਕਾ ਕਰਦੇ ਰਹੇ। ਅਖੀਰ ਅੱਜ ਜਦੋਂ ਇਹਨਾਂ ਦਾ ਬਣਾਇਆ ਇਹ ਕਾਨੂੰਨ ਹਰਿਆਣਾ ਦੀ ਸਰਕਾਰ ਜਿਹੜੀ ਉਹ ਇੰਪਲੀਮੈਂਟ ਕਰਨਾ ਚਾਹੁੰਦੀ ਹੈ ਤੇ ਅੱਜ ਬੜੇ ਵੱਡੇ ਡਿੱਕੇ ਡਾ ਕੇ ਜਿਹੜਾ ਕਿ ਅਕਾਲ ਤਖਤ ਸਾਹਿਬ ਜਿਹਦੀ ਅਸੀਂ ਸਰਪ੍ਰਸਤਾ ਹੇਠ ਸਾਰੇ ਹਾਂ, ਸਾਰਾ ਸਿੱਖ ਜਗਤ ਅਸੀਂ ਵੀ ਅਕਾਲ ਤਖਤ ਸਾਹਿਬ ਦੀ ਪੂਰੀ ਆਦਰ ਤੇ ਮਾਨ ਸਤਿਕਾਰ ਕਰ ਰਹੇ ਹਾਂ। ਉਸ ਅਕਾਲ ਤਖਤ ਸਾਹਿਬ ਨੂੰ ਉਹਦੇ ਵਾਸਤੇ ਹਰਿਆਣੇ ਦੇ ਸਿੱਖ ਵੀ ਬਰੋਬਰ ਨੇ, ਪੰਜਾਬ ਦੇ ਸਿੱਖ ਵੀ ਬਰੋਬਰ ਨੇ, ਸਾਰੀ ਦੁਨੀਆ ਭਰ ਦੇ ਸਿੱਖ ਬਰੋਬਰ ਨੇ। ਪਰ ਜਿਸ ਤਰ੍ਹਾਂ ਅਕਾਲੀ ਦਲ ਨੇ ਅੱਜ ਇੱਕ ਧਿਰ ਅਕਾਲ ਤਖਤ ਸਾਹਿਬ ਨੂੰ ਬਣਾ ਕੇ ਵਿੱਚ ਇਨਵੋਲਵ ਕੀਤਾ ਹੈ, ਅਸੀਂ ਸਮਝਦੇ ਹਾਂ ਕਿ ਇਹ ਬਹੁਤ ਸਿੱਖ ਧਰਮ ਵਾਸਤੇ ਇੱਕ ਮੰਦਾ ਸਮਾਂ ਚੱਲ ਰਿਹਾ ਹੈ ਕਿ ਅਕਾਲ ਤਖਤ ਸਾਹਿਬ ਨੂੰ ਇੱਕ ਧਿਰ ਬਣਾਉਣਾ। ਅਸੀਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਬੇਨਤੀ ਕੀਤੀ ਸੀ ਕਿ ਅਸੀਂ ਛੋਟੇ ਭਰਾ ਹਾਂ ਤੇ ਵੱਡੇ ਭਰਾ ਤੁਸੀਂ ਹੋ, ਅਸੀਂ ਛੋਟੇ ਭਰਾ ਬਣ ਕੇ ਰਹਿਣਾ ਚਾਹੁੰਦੇ ਹਾਂ, ਪਰ ਛੋਟੇ ਭਰਾ ਨੂੰ ਆਪਣਾ ਹੱਕ ਜਿਹੜਾ ਬਣਦਾ ਹੈ ਉਹ ਹੱਕ ਸਾਨੂੰ ਦਵਾ ਦਿਓ। ਪਰ ਅੱਜ ਤੱਕ ਸਾਡੇ ਨਾਲ ਬੇਇਨਸਾਫੀ ਤੋਂ ਬਗੈਰ ਕੋਈ ਨਹੀਂ ਹੋ ਸਕਿਆ। ਧੱਕਾਸ਼ਾਹੀ ਹੋਈ ਹੈ, ਸਾਡੇ ਉੱਤੇ ਤਾਨਾਸ਼ਾਹੀ ਫਰਮਾਨ ਸਾਡੇ ਉੱਤੇ ਜਾਰੀ ਹੋ ਜਾਂਦੇ ਨੇ। ਪਰ ਹਰਿਆਣਾ ਦੇ ਸਿੱਖਾਂ ਨੂੰ ਦੇਣ ਵਾਸਤੇ ਪੰਜਾਬ ਦੇ ਅਕਾਲੀ ਲੀਡਰਾਂ ਦੇ ਕੋਲ ਕੁਝ ਨਹੀਂ। ਕੇਵਲ ਤੇ ਕੇਵਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਰਾਹੀਂ ਹਰਿਆਣਾ ਦੇ ਸਿੱਖਾਂ ਨੂੰ ਗੁਲਾਮ ਬਣਾ ਕੇ ਰੱਖਣਾ ਚਾਹੁੰਦੇ ਨੇ ਅਤੇ ਜਿਹੜੀ ਆਮਦਨ ਹੈ ਗੁਰੂ ਘਰਾਂ ਦੀ ਉਹਨਾਂ ਨੂੰ ਹਰਿਆਣਾ ਦੇ ਵਿੱਚੋਂ ਲਿਜਾ ਕੇ ਰਾਜਨੀਤਿਕ ਪੱਖਾਂ ਵਾਸਤੇ ਇਹ ਖਰਚ ਕਰਦੇ ਨੇ ਤੇ ਰਾਜਨੀਤਿਕ ਤੌਰ ਤੇ ਸਾਡੇ ਕੋਲ ਵੋਟਾਂ ਪ੍ਰਾਪਤ ਕਰਦੇ ਨੇ। ਹਰਿਆਣਾ ਦੇ ਸਿੱਖਾਂ ਨੂੰ ਤੇ ਇਹਨਾਂ ਮੈਂ ਸਮਝਣਾ ਭੇਡ ਬੱਕਰੀਆਂ ਸਮਝਿਆ। ਇਸ ਇਲੈਕਸ਼ਨ ਦੇ ਵਿੱਚ ਹੀ ਸਰਦਾਰ ਪ੍ਰਕਾਸ਼ ਸਿੰਘ ਹੋਰੀ ਬਾਦਲ ਪੰਜਾਬ ਵਿੱਚ ਤਾਂ ਇਹ ਕਹਿੰਦੇ ਨੇ ਬੀਜੇਪੀ ਬਹੁਤ ਵਧੀਆ ਪਾਰਟੀ ਹੈ, ਉਹਨੂੰ ਵੋਟਾਂ ਪਾਓ, ਪਰ ਜਦੋਂ ਹਰਿਆਣਾ ਵਿੱਚ ਆਉਂਦੇ ਨੇ ਕਹਿੰਦੇ ਨੇ ਭਾਜਪਾ ਮਾੜੀ ਪਾਰਟੀ ਹੈ, ਇਨੈਲੋ ਨੂੰ ਵੋਟਾਂ ਪਾ ਦਿਓ। ਇਹਦਾ ਮਤਲਬ ਹੈ ਕਿ ਹਰਿਆਣਾ ਦੇ ਸਿੱਖਾਂ ਤੇ ਇਹਨਾਂ ਭੇਡ ਬੱਕਰੀਆਂ ਸਮਝਿਆ ਕਿ ਜਿੱਧਰ ਮਰਜ਼ੀ ਜਿਵੇਂ ਮਰਜ਼ੀ ਕਹਾਂਗੇ ਉਵੇਂ ਚਲਾਉਂਦੇ ਰਹਾਂਗੇ। ਪਰ ਅਸੀਂ ਚਾਹੁੰਦੇ ਹਾਂ ਕਿ ਜੇ ਹਰਿਆਣੇ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਦੀ ਹੈ, ਹਰਿਆਣੇ ਦੇ ਸਿੱਖਾਂ ਦੀ ਵਿੱਚ ਏਕਤਾ ਬਣੇਗੀ, ਸਾਡਾ ਕੋਈ ਪਲੇਟਫਾਰਮ ਬਣੇਗਾ ਤਾਂ ਕਿ ਅਸੀਂ ਵੀ ਆਪਣੇ ਹਰਿਆਣੇ ਦੇ ਵਿੱਚ ਚੰਗੇ ਕੰਮ ਕਰ ਸਕਾਂਗੇ, ਗੁਰੂ ਘਰਾਂ ਦਾ ਚੰਗਾ ਪ੍ਰਬੰਧ ਕਰ ਸਕਾਂਗੇ। ਜੀ ਬਿਲਕੁਲ ਵੀਰ ਜੀ ਥੈਂਕ ਯੂ ਸੋ ਮਚ ਕਿ ਤੁਸੀਂ ਸਾਰੀ ਪੂਰੀ ਸਿਚੁਏਸ਼ਨ ਦਾ ਪੂਰਾ ਵੇਰਵਾ ਸਾਰੇ ਦਰਸ਼ਕਾਂ ਨੂੰ ਦਿੱਤਾ। ਨਾਟ ਓਨਲੀ ਨਿਊਯਾਰਕ ਦੇ ਦਰਸ਼ਕ ਤੁਹਾਨੂੰ ਅੱਜ ਵੇਖ ਰਹੇ ਨੇ, ਜੋ ਸੁਣ ਰਹੇ ਨੇ, ਪੂਰੀ ਦੁਨੀਆ ਦੇ ਵਿੱਚ TV 84 ਦੇ ਦਰਸ਼ਕ ਸਾਡੇ ਫੈਲੇ ਹੋਏ ਨੇ, ਪੂਰੀ ਦੁਨੀਆ ਦੇ ਵਿੱਚ ਸਾਨੂੰ ਵੇਖ ਰਹੇ ਨੇ ਤੁਸੀਂ, ਕਿਉਂਕਿ ਸਾਨੂੰ ਬਹੁਤ ਸਿੱਖਣ ਨੂੰ ਬਹੁਤ ਟੈਨਸ਼ਨ ਸੀਗੀ ਕਿ ਤੁਸੀਂ ਆਪਣੀ ਪ੍ਰਬੰਧਕ ਕਮੇਟੀ ਕਿਉਂ ਬਣਾਉਣ ਜਾ ਰਹੇ ਹੋ, ਪਰ ਐਟਲੀਸਟ ਤੁਸੀਂ ਸਾਨੂੰ ਰਿਐਲਿਟੀ ਦੱਸੀ ਕਿ ਤੁਸੀਂ ਕਿਸ ਤਰ੍ਹਾਂ ਵਾਟ ਯੂ ਵੈਂਟ ਥਰੂ ਇਨ ਦਾ ਪਾਸਟ, ਕਿ ਤੁਹਾਨੂੰ ਕਿਸ ਤਰ੍ਹਾਂ ਵਿਤਕਰਾ ਕੀਤਾ ਜਾਂ ਤੁਹਾਨੂੰ ਕਿਸ ਤਰ੍ਹਾਂ ਉਹਨਾਂ ਨੇ ਅੱਡ ਕਰਨ ਦੀ ਕੋਸ਼ਿਸ਼ ਕੀਤੀ ਫਰਮ ਦਾ ਬਿਗਿਨਿੰਗ। ਇਹ ਰਿਐਲਿਟੀ ਤੁਸੀਂ ਸਿੱਖਣ ਦੇ ਸਾਹਮਣੇ ਲੈ ਕੇ ਆਂਦੀ। ਵੀਰ ਜੀ ਐਕਚੁਅਲੀ ਹੋਰ ਕੁਐਸਚਨਸ ਲਈ ਤਾਂ ਸਾਡੇ ਕੋਲ ਟਾਈਮ ਹੈ ਨਹੀਂ ਕਿਉਂਕਿ ਸਾਡਾ ਵਕਤ ਬ੍ਰੇਕ ਵੱਲ ਜਾ ਰਿਹਾ। ਤੁਹਾਡੇ ਕੋਲ ਅੱਜ ਅਸੀਂ ਇੱਥੇ ਇਜਾਜ਼ਤ ਲੈਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ, ਸ਼ੁਕਰੀਆ ਜੀ ਰਿਪੋਰਟ ਚੈਨਲ ਦਾ ਜੀ। Viewers, वक्त हो गया एक छोटे से ब्रेक तक। Keep watching News TV 84. We'll be right back after a short break.